अस्सलाम वालेकुम जी, सत श्री अकाल। मैं तुहाडा वीर मुहम्मद तनवीर। नाज़रीन, तुसीं वेख रहे हो चैनल मेरा पिंड मेरा पंजाब। 1947 के वंड वेलिਆਂ ਦੀ उजाड़िਆਂ ਦੀ एक नवी वीडियो लैके तुहाडे रूबरू हाज़र हाँ। साडे बजुर्ग मौजूद ने जिहड़े 1947 टाइम इन्हां दी उम्र तकरीबन 20 साल के एड़ गेड़ सी। आओ बजुर्गों नाल गलबात साझी करने, इन्हां नूं पुछने कि इन्हां दी 1947 की कहानी की, इन्हां दी ज़बानी सारी वो कहानी सुनने जी। अस्सलाम वालेकुम बजुर्गो, की ना अपना? मोहम्मद सादिक। मोहम्मद सादिक। हाँ बाबा जी, अपने वाल साहब का नाम की? मुहम्मद दीन। ते दादा जी का? रहीम बख्श। बाबा जी, अपनी जात केड़ी? मनहास। ते तुहाडे जो अजाड़े होए ने 47 टाइम तुसीं सारा जिहड़ा वेखिया अजाड़ा, ते उदों उम्र किन्नी सी तुहाडी? हुण किन्नी उम्र तुहाडी? ਜਦੋਂ ਤੁਸੀਂ ਉਦੋਂ ਆਏ ਕਿੱਥੋਂ ਦੇ ਹੋ? ਉੱਥੋਂ ਹੀ ਆਏ ਅੰਮ੍ਰਿਤਸਰ। ਇੰਡੀਆ ਚੋਂ? ਅੰਮ੍ਰਿਤਸਰ ਚੋਂ? ਉਦੋਂ ਮੁੱਛ ਦਾੜੀ ਆ ਗਈ ਸੀ ਜਦੋਂ ਆ ਰਹੇ ਹੋ? ਮੁੱਛ ਨਹੀਂ ਸੀ ਆਈ ਦਾੜੀ, ਆਉਣ ਵਾਲੀ ਸੀ। ਤੇ 15 ਉਹਦੇ ਦੇ ਹਿਸਾਬ ਸੀ ਸਾਡੇ ਦਾ ਨਾ 2 ਖੂਹ। ਮੈਂ ਤੁਹਾਨੂੰ ਉਹੀ ਪੁੱਛਣ ਲੱਗਾ ਬਾਬਾ ਜੀ, ਤੇ ਮੈਂ ਤੁਹਾਨੂੰ ਪੁੱਛਣਾ ਆਪਣਾ ਉੱਥੇ ਪਿੰਡ ਕਿਹੜਾ ਹੁੰਦਾ ਸੀ? ਅੰਮ੍ਰਿਤਸਰ ਆਪਣਾ ਸੂਰੇਪੁਰ ਰਸੂਲਪੁਰ। ਬਾਬਾ ਜੀ, ਉਹਦੇ ਨਾਲ ਕਿਹੜਾ ਪਿੰਡ ਸੀ? ਨਾਲ ਦਾ ਕੋਈ ਜਨਾਲਾ। ਹਾਂਜੀ, ਜਨਾਲਾ ਸੀ। ਅੱਛਾ, ਸਹੀ ਜਨਾਲਾ ਸੀਲ ਜਨਾਲਾ ਵਾਲਾ ਸੀ। ਜ਼ਿਲ੍ਹਾ ਨੇੜੇ ਹੀ ਸੀ। ਅੱਛਾ, ਜ਼ਿਲ੍ਹਾ ਅੰਮ੍ਰਿਤਸਰ ਸੀ। ਅੱਛਾ, ਆਪਣਾ ਪਿੰਡ ਕਿੱਡਾ ਕੁ ਹੁੰਦਾ ਸੀ ਬਾਬਾ ਜੀ? ਪਿੰਡ ਹੁਣ ਏਡਾ ਮੈਨੂੰ ਪਛਾਣ ਕੋਈ ਨਹੀਂ। ਪਿੰਡ ਉਦੋਂ ਉਹ 200-400 ਘਰ ਹੋਵੇਗਾ। ਆਪਾਂ ਉਦੋਂ ਵਾਲੀਆਂ ਗੱਲਾਂ ਕਰਨੀਆਂ, ਹੁਣ ਭਾਵੇਂ ਉਹ ਜ਼ਿਲ੍ਹਾ ਬਣ ਗਿਆ ਹੋਏ 47 ਵਾਲੀ। ਅੱਛਾ, ਤੇ ਕਿਹੜੀ ਬਰਾਦਰੀ ਬੈਠੀ ਸੀ ਉੱਥੋਂ? ਬਲਾਰੀਆਂ ਦਾ ਮੈਨੂੰ ਨਹੀਂ ਕੋਈ ਪਤਾ। ਸਿੱਖ ਹੈ ਸਨ ਪਿੰਡ 'ਚ? ਸਿੱਖ ਵੀ ਆਇਆ, ਸਿੱਖਾਂ ਦੇ ਸਨ, ਮਾਰਦੇ ਸਨ। ਅੱਛਾ, ਹਿੰਦੂ ਵੀ ਹੈ ਸਨ? ਹਿੰਦੂ ਵੀ ਸਨ, ਸਾਰੇ ਹੀ ਰਲੇ ਮਿਲੇ ਸਨ। ਉਹ ਨਾਂ ਦੱਸੋ ਜਿਹਦਾ ਚੇਤਾ ਤੁਹਾਨੂੰ। ਮੈਨੂੰ ਕਿਹਦਾ ਨਹੀਂ ਚੇਤਾ। ਉਹ ਇੱਧਰ ਅਸੀਂ ਪਿੱਛੇ ਉੱਥੋਂ ਬਾਹਰ ਮੇਰੇ ਭਰਾ ਵੱਡੇ ਸਨ ਨਾ, ਉਹ ਜਿੱਦਾਂ ਆ ਕੇ ਖੂਹ ਸੀ ਪਾਰ ਤੇ ਕਦਰਾਂ ਤੇ ਕਰਾਰ, ਉਹ ਪਾਰ ਦੇ ਉੱਤੇ ਜਿਹੜੇ ਡੰਗਰ ਪੱਠੇ ਮੁੱਕਦੇ ਨੇ ਤੋਂ ਉੱਥੇ ਚਲੇ ਗਏ। ਉੱਥੋਂ ਹੀ ਮਗਰੋਂ ਅਜਾੜੇ ਪਾਏ ਤੇ ਉੱਥੋਂ ਹੀ ਸਿੱਧੇ ਉਹਨਾਂ ਨੇ ਇੱਕ ਲੈ ਅਸੀਂ ਮਗਰੋਂ ਸਾਡੇ ਮਾਂ ਪਿਓ ਜਿਹੜਾ ਸਾਨੂੰ ਮਗਰੋਂ ਲੈ ਕੇ ਆਇਆ। ਬਸ ਲਾਹੌਰ ਤੋਂ ਆ ਗਿਆ। ਤੂੰ 12-14 ਸਾਲ ਦਾ ਏਡੀ ਛੇਤੀ ਲਾਹੌਰ ਨਾ ਪਹੁੰਚ। 12-14 ਸਾਲ ਦਾ ਹੈ ਤੂੰ, ਤੇ ਉੱਥੇ ਕੀ ਕੰਮ ਕਾਰ ਕਰਦੇ ਸੀ? ਉੱਥੇ ਜ਼ਿਮੀਂਦਾਰੀ ਕਰਦੇ ਸੀ। ਜ਼ਿਮੀਂਦਾਰਾ ਕਰਦੇ ਸੀ? ਅੱਛਾ, ਆਪਣੀਆਂ ਪੈਲੀਆਂ ਬਾਬਾ ਕਿ ਠੇਕੇ ਤੇ? ਆਪਣੀਆਂ। ਕਿੰਨੀਆਂ ਪੈਲੀਆਂ ਸਨ? ਇੱਥੇ 2.5 ਪੈਲੀਆਂ, ਉੱਥੇ ਸਾਰੇ ਖੁੱਲਰ ਗਏ ਜਿੰਨੇ ਭੈਣ ਭਰਾ ਸਨ। ਜਿੱਥੇ ਗਿਆ ਉੱਥੇ ਉਹਨਾਂ ਨੂੰ ਪੈ ਗਈ। ਉੱਥੇ ਕਿੰਨੀਆਂ ਹੁੰਦੀਆਂ ਆਪਣੀਆਂ ਬਾਬਾ? ਉੱਥੇ ਕੋਈ ਮਤਲਬ ਮਰੱਬਾ ਸੀ ਕਿ ਜਾਂ 1.5 ਸੀ। ਉਹ ਸਾਰਾ ਵੰਡੋ ਆ ਗਈ ਜਿੰਦਗੀ। ਇੱਥੇ ਅਣਜ਼ਾਰੀ ਬਾਤ ਫਿਰ ਉਹ ਘਟਣੀ ਸੀ ਨਾ। ਉਹ ਜਾਂ ਮਤਲਬ ਬੱਦੋ ਮਲੀ ਜਾ ਬਿਟੇ ਕੋ। ਅੱਛਾ ਬਾਬਾ ਤੂੰ 14-15 ਸਾਲ ਦਾ ਹੈ, ਤੂੰ ਕੀ ਕਰਦਾ ਹੁੰਦਾ ਸੀ ਉਦੋਂ ਉੱਥੇ? ਮੈਂ ਤਾਂ ਕੋਈ ਨਹੀਂ ਉਦੋਂ ਕਰਦਾ, ਡੰਗਰ ਡੁੰਗਰ ਖੋਲ ਕਰ ਕਰੋੜਾ ਪਾ ਕਰਦਾ। ਡੰਗਰ ਮੱਝਾਂ ਰੱਖੀਆਂ ਸਨ? ਹਾਂ, ਡੰਗਰ ਸਾਡੇ ਕੋਲ ਮੱਝਾਂ ਢੱਗੇ ਗਾਈਆਂ। ਇਹ ਵੀ ਤਾਂ ਗੱਲਾਂ ਸੁਣਾਉਣਾ, ਕਿੰਨੀਆਂ ਜੋਗਾਂ ਹਾਂ ਆਪਣੀਆਂ, ਕੀ ਕਰਦੇ ਸੋ? ਇੱਕ ਜੋਗ ਲਾਲਾ ਜਾਂ 2 ਲਾ, ਇੱਕ ਜੋਗ ਹੀ। ਹਾਂ। ਅੱਛਾ, ਲਾਹੌਰ ਨਹੀਂ ਤੁਹਾਨੂੰ ਆਉਣ ਦਿੰਦਾ ਏਡੀ ਛੇਤੀ? ਗੱਲ ਪਿੱਛੋਂ ਸੁਣਾ ਕੇ ਮੈਨੂੰ ਆਉਣਾ। ਬਾਬਿਓ, ਆ ਤੁਹਾਡੇ ਪਿੰਡ ਵਾਲੇ ਸਾਰੇ ਜਿਹੜੇ ਤੁਸੀਂ ਜਿੱਥੋਂ ਆਏ ਹੋ ਨਾ, ਇਹ ਸਾਰੀ ਤੁਹਾਡੀ ਗੱਲ ਅਸੀਂ ਰਿਕਾਰਡ ਕਰਨੀ ਹੈ, ਵੀਡੀਓ ਉਹਨਾਂ ਨੇ ਵੇਖਣੀ, ਤੁਹਾਡੇ ਪਿੰਡ ਵਾਲਿਆਂ ਨੇ ਵੇਖਣੀ। ਉਹ ਖੁਸ਼ ਹੋਣਗੇ ਬਾਬਾ ਸਾਡੇ ਪਿੰਡੋਂ ਗਿਆ ਸੀ, ਤੇ ਤੁਹਾਡੀ ਜਿਹੜੀ ਔਲਾਦ, ਤੁਹਾਡੇ ਪੁੱਤਰ, ਤੁਹਾਡੇ ਪੋਤਰੇ ਦੋਤਰੇ, ਉਹ ਇੱਕ ਦਿਨ ਹਮ ਮਰਨਾ, ਤੂੰ ਵੀ ਜਾਣਾ ਹੀ ਜਾਣਾ, ਅਸਾਂ ਵੀ ਜਾਣਾ। ਤੇ ਉਹ ਮਗਰੋਂ ਵੇਖ ਲੈਣ ਕਰਨਗੇ ਸਾਡੇ ਆ ਬਾਬੇ ਗੱਲ ਕਰਨ ਦੇ ਨੇ। ਤੇ ਆਉਣ ਵਾਲੀ ਨਸਲ ਨੂੰ ਵੀ ਪਤਾ ਲੱਗੇ ਪਾਕਿਸਤਾਨ ਕਿਵੇਂ ਬਣਿਆ। ਆਪਾਂ 14 ਅਗਸਤ ਸੀ ਨਾ, ਤੇ ਸਾਡੇ ਬੱਚੇ ਕੀ ਕਰਦੇ ਪਏ ਹਨ? ਹਰ ਇੱਕ ਨੇ ਵਾਜਾ ਫੜਿਆ ਤੇ ਕੰਨ ਪੜਨੇ ਹਾਂ, ਕਰਦੇ ਹਨ ਇੰਜ ਨਾ। ਤੇ ਪਤਾ ਉਹਨਾਂ ਨੂੰ ਕੋਈ ਵੀ ਨਹੀਂ ਵੀ 14 ਅਗਸਤ ਨੂੰ ਹੋਇਆ ਕੀ। ਇਹੋ ਤਾਂ ਦਿਖਾਣਾ ਉਹਨਾਂ ਨੂੰ ਵੀ 14 ਅਗਸਤ ਬਣਿਆ ਕਿਵੇਂ ਪਾਕਿਸਤਾਨ ਬਣਿਆ ਸੀ। ਉੱਜੜ ਕੇ ਆਏ ਅਸੀਂ ਉੱਧਰੋਂ। ਹਾਂਜੀ, ਉਦੋਂ ਹੀ ਇੱਕ ਮਿਸਾਲ ਪੈ ਜਾ ਰਹੇ ਪੈ ਗਏ, ਤੁਹਾਨੂੰ ਪਤਾ ਵੀ ਅੱਜ ਦੇ ਦਿਨ 14 ਅਗਸਤ ਅੱਜ ਦੇ ਦਿਨ ਉੱਜੜ ਆ ਪਹਿਲਾਂ ਇਹ ਤਰੀਕ ਮਗਰੋਂ ਚੱਲੀ। ਅੱਛਾ ਜੋ ਤੁਹਾਡਾ ਅੱਛਾ ਇਹ ਸਿੱਖਾਂ ਵਾਸਤੇ ਆ ਗਿਆ। ਬਾਬਾ, ਜਦੋਂ ਤੁਸੀਂ ਪਿੰਡੋਂ ਨਿਕਲੇ ਸੀ ਉਦੋਂ ਪਿੰਡ ਤੇ ਕੋਈ ਹਮਲਾ ਤਾਂ ਨਹੀਂ ਸੀ ਹੋਇਆ ਤੁਹਾਡੇ ਪਿੰਡ ਤੇ? ਅਜੇ ਨਹੀਂ ਹੁੰਦਾ, ਉਹ ਤਾਂ ਬਾਅਦ ਹੁੰਦਾ ਜਦੋਂ ਅਸੀਂ ਨਿਕਲਿਆ ਢੱਕੇ ਲੈ ਕੇ ਜੰਗਲ ਲੈ ਕੇ। ਅੱਛਾ, ਡੰਗਰ ਹੋ ਗਿਆ। ਉੱਥੋਂ ਹੀ ਖੂਹ ਪਾਰ ਸੀ, ਉੱਥੋਂ ਹੀ ਸਿੱਧੇ ਕਰ ਲੈ। 3-4 ਮੇਰੇ ਭਰਾ ਬੈਠੇ ਸਨ। ਅੱਛਾ, ਉਹ ਸਿੱਧੇ ਇੱਕ ਮਿਸਾਲ ਵੇਲੇ ਹੋਰ ਆ ਗਏ ਸਾਡੀ ਮਾਫੀ ਉਹਦੇ ਕੋਲ ਆ ਗਿਆ। ਤੇ ਬਾਕੀ ਪਿੰਡ ਦੇ ਦੂਜੇ ਫਿਰ ਮਗਰੋਂ ਨਿਕਲੇ ਜਿੱਦਾਂ ਜਿਸਾਂ ਉਸ ਤਰ੍ਹਾਂ ਜਿੱਧਰ ਮੂੰਹ ਆ ਚਲੇ ਗਏ। ਉਹ ਇੱਥੇ ਤਾਂ ਕੋਈ ਨਹੀਂ, ਸਾਰੇ ਆ ਗਏ। ਜੀ ਬਾਬਾ, ਜਦੋਂ ਨਿਕਲੇ ਤੂੰ ਕਿੱਥੇ ਸੀ ਉਸ ਟਾਈਮ ਜਦੋਂ ਤੁਰੇ ਘਰੋਂ? ਉਦੋਂ ਉੱਥੇ ਹੀ ਸਾਂ ਹਿੰਦੁਸਤਾਨ 'ਚ।
ਨਾ ਘਰ ਸੇ ਡੇਰੇ ਤੇ ਕੀ ਕੰਮ ਕਰਦਾ ਹੈ ਕੁਝ ਚੇਤਾ ਮੈਂ ਹੈ? ਤਾਂ ਘਰ ਸਾਂ ਅੱਛਾ ਉਦੋਂ ਇੱਕ ਮਿਸਾਲ ਵੀ ਆਪਣੇ ਦੂਜੇ ਭਰਾ ਹੀ ਸਨ ਬਾਹਰ ਦੂਜਾ ਕਰ ਹਾਂ ਹਾਂ ਮੈਂ ਵੀ ਕੀ ਕਰਨਾ ਸੀ ਮੈਂ ਤਾਂ ਇੱਕ ਮਿਸਾਲ ਵੀ ਉਦੋਂ ਦੇ ਪੜ੍ਹਦੇ ਵੀ ਇਹਦੇ ਕੋਲ ਹੀ ਸਨ। ਹਾਂ ਆ ਸਕੂਲਾਂ 'ਚ ਲੋਕੀ ਨਹੀਂ ਸਾ ਪਾਉਂਦੇ ਨਾ। ਹਾਂ ਆਪਣੇ ਤੁਹਾਡਾ ਜਿਹੜਾ ਡੇਰਾ ਜਿਹਦੇ ਪੈਲੀ ਸੀ ਖੂਹ ਹੁੰਦਾ ਸੀ ਵਿੱਚ? ਖੂਹ ਦੋਵਾਂ ਪਾਸੇ ਖੂਹ ਸੀ। ਅੱਛਾ ਉਧਰ ਵੀ ਖੂਹ ਤੇ ਉਧਰ ਵੀ ਖੂਹ ਸੀ। ਕਾਹਦੇ ਨਾਲ ਚਲਾਉਂਦੇ ਸੀ ਖੂਹ? ਖੂਹ ਟੱਗਿਆ ਨਾ ਅੱਛਾ ਜੀ ਤੁਸੀਂ ਜਾਂਦਾ ਰਿਹਾ ਖੂਹ ਕਿ ਨਹੀਂ? ਆਹ ਮੈਂ ਨਹੀਂ ਹਾਂ ਮੈਂ ਇੱਥੇ ਆ ਗਿਆ ਬੜਾ ਚਿਰ ਬਾਅਦ ਹਾਲ ਨਹੀਂ ਆਇਆ ਚਾਹੀਦਾ ਮੇਰੇ ਭਰਾ ਹੀ ਹੁੰਦੇ। ਅੱਛਾ ਅੱਛਾ ਉੱਥੇ ਭਰਾ ਹੀ ਬੰਦੇ ਸਨ। ਹਾਂ ਉੱਥੇ ਭਰਾ ਹੀ ਕੰਮ ਕਰਦੇ। ਸਹੀ। ਤੇ ਬਾਬਾ ਫਿਰ ਕੀ ਕੁਝ ਲਿਆ ਸੀ ਜਦੋਂ ਘਰੋਂ ਤੁਰੇ ਹੋ ਉਥੋਂ? ਮੱਝਾਂ ਤੇ ਹੋਰ ਕੀ? ਮੱਝਾਂ ਹੋਰ ਕੱਖ ਵੀ ਨਹੀਂ ਲਿਆਦਾ ਹੂੰ ਹੋਰ ਸਭ ਕੁਝ ਉੱਥੇ ਹੀ ਛੱਡ ਕੇ ਭੱਜਣ ਦੀ ਜਿਹੜੀ ਰਹਿ ਗਿਆ ਮੈਂ ਘਰੋਂ ਕੀ ਚੁੱਕਣਾ। ਗੱਡਾ ਆਇਆ ਸੀ ਆਪਣਾ? ਨਹੀਂ ਗੱਡਾ ਗੁੱਡਾ ਅੱਛਾ, ਪਿੰਡ ਦੇ ਤੇ ਹੋਣੇ ਨੇ ਗੱਡੇ ਵਿੱਚ ਇਹਨਾਂ ਨੇ ਹੁਣ ਕਿ ਗੱਡੇ ਨਾਲ ਇੱਕ ਮਿਸਾਲ ਵੀ ਕੋਈ ਆਪਣੇ ਮਰਜਾਨਾ ਲੈ ਕੇ ਭੱਜੀ ਜਿਹੜਾ ਆਉਂਦਾ ਉਹਨੂੰ ਕਤਲ ਕਰ ਦਿੰਦੇ। ਅੱਛਾ ਜੀ ਮੁਸਲਮਾਨਾਂ ਨੂੰ ਸਿੱਖ ਵੱਢਣ ਡੇ ਮੁਸਲਮਾਨ ਆਪੋ ਆਪਣੇ ਦਫਾਅ 'ਚ ਨਹੀਂ ਉਹਨਾਂ ਨੂੰ ਕਰਦੇ ਕੋਈ? ਮੁਸਲਮਾਨ ਵੀ ਫਿਰ ਜਿਹੜਾ ਇੱਕ ਮਿਸਾਲ ਮੈਂ ਕਰਦਾ ਹੈ ਜਿੰਨੇ ਵੀ ਦੇਖੇ ਤਾਂ ਕੋਈ ਛਵੀਆਂ ਕੁਆਰੀਆਂ ਲੈ ਕੇ ਤੁਰੇ ਹੀ ਸਭ ਮਾਰਦੇ ਸੀ। ਤੇ ਤੁਹਾਡੇ ਭਰਾਵਾਂ ਕੋਲ ਕੀ ਕੁਛ ਸੀ? ਉਹਨਾਂ ਕੋਲ ਨਹੀਂ ਛਵੀ ਕੋਈ ਆਪਣਾ ਆਪਣੇ ਭਾਜ-ਭਾਜ ਬੰਦਾ ਫੜਦਾ ਹੀ ਨਾ ਕੋਈ? ਉਹਨਾਂ ਕੋਲ ਕੋਈ ਨਹੀਂ ਜੋ ਬਾਹਰ ਹੀ ਲੈ ਕੇ ਆਏ ਛੋਟੇ ਡੰਡੀ ਉਹਨਾਂ ਕੋਲ ਕੀ ਹੋ ਹੂੰ ਉਦੋਂ ਇੱਕ ਮਿਸਾਲ ਵੀ ਇਹ ਤਾਂ ਬਦਮਾਸ਼ ਤਾਂ ਨਹੀਂ ਸਨ ਵੀ ਜਿਹੜੇ ਉਹ ਲੈ ਕੇ ਸ਼ਵਾਰੀਆਂ ਕੁਆਰੀਆਂ ਮੈਂ ਕਿਸੇ ਵੀ ਕਿਸੇ ਕੋਲ ਰੱਖ ਅਸਲਾ ਤਾਂ ਉਹਦਾ ਕਿਸੇ ਕੋਲ ਹੁੰਦਾ ਹੀ ਨਹੀਂ। ਹਾਂ ਉਦੋਂ ਇਹ ਹੋ ਜਾਂਦੀ ਵੀ ਕਿ ਛਵੀ ਹੋ ਗਈ ਕਿਸੇ ਕੋਲ ਬਲਮ ਹੋ ਗਈ ਇਹੋ ਕੋਈ ਕੁਆਰੀ ਦਾ ਨਹੀਂ ਨਾਂ ਲੈਂਦਾ ਜਾਂ ਕੁਆਰੀ ਉਹ ਕੁਆਰੀਆਂ ਬਾਬਾ ਤੇਰੀ ਹਾਂ ਦਾ ਕੋਈ ਤੇਰਾ ਉੱਥੇ ਬੇਲੀ ਕੋਈ ਨਹੀਂ ਸੀ ਹੁੰਦਾ ਕੋਈ? ਬੇਲੀ ਹੋਣ ਭੁੱਲ ਭਰ ਗਿਆ ਹੈ ਸਮਝ? ਬੇਲੀ ਉਹ ਨਿੱਕੇ ਹੁੰਦੇ ਨੇ ਕਈ ਖੇਡਦੇ ਤੁਰੇ ਫਿਰਦੇ ਉਹਦਾ ਬੇਲੀਆਂ ਦਾ ਕੋਈ ਸਾਨੂੰ ਮੈਨੂੰ ਖੇਡਦਾ ਨਹੀਂ। ਚੇਤਾ ਨਹੀਂ ਹੈ? ਨਹੀਂ ਤੇ ਪਿੰਡ ਦੇ ਮੁੰਡਿਆਂ ਦਾ ਨਾਂ ਨਹੀਂ ਕਿਹਦਾ ਜਿਹੜਾ ਕੋ ਬਾਬਾ ਕੀ ਹਾਲ ਹੈ ਮੈਂ ਅੱਛਾ ਪੁੱਤਰ ਚੱਕਾ ਬਹੁਤ ਹੀ ਲੰਮੀ ਤੇ ਮੈਂ ਕਦੇ ਨਹੀਂ ਕੀਤੀ। ਮੈਂ ਦੇ ਤੋਂ ਜਾਵਾਂ ਸਾਰੇ ਪਿੰਡ ਦੇ ਮੁੰਡੇ ਜਾਣਦੇ ਨੇ ਤੇ ਮੈਨੂੰ ਕਿਹਦਾ ਨਾਂ ਹੀ ਨਹੀਂ ਆਉਂਦਾ ਵੀ ਇਹਨਾਂ ਨਹੀਂ ਪਤਾ ਹੈ ਕਿਹਦਾ ਉਹਨੂੰ ਪੁੱਛਣਾ ਤਾਂ ਫੇਰ ਪਤਾ। ਬਾਬਾ ਆਪਣਾ ਡੇਰੇ ਤੋਂ ਬਾਹਰ ਇੰਜ ਜਿਵੇਂ ਆ ਮਕਾਨ ਬਣੇ ਨੇ ਆ ਇੰਜ ਦਾ ਡੇਰਾ ਤੁਹਾਡਾ ਹੁੰਦਾ ਕਿ ਬਸ ਉਂਝ ਹੀ ਪੈਲੀਆਂ ਸੀ ਬਸ? ਪੈਰੀਆਂ ਦਾ ਡੇਰੇ ਇੱਕ ਮਤਲਬ ਕੱਚੇ ਕੋਠੇ ਬਣਾਏ ਨੇ ਮੱਝਾਂ ਮੁਝਾਂ ਜੀ ਰੱਖੀਆਂ ਜਿਵੇਂ ਆ ਡੇਰਾ ਆਹੋ ਹਾਂ ਡੇਰਾ ਨਾਲ ਜੀ ਬੋਲਣਾ ਵੀ ਕਿੱਥੇ ਪਹੁੰਚ ਚੁੱਕਿਆ ਹੈ ਮੋਟਰ ਪੱਠੇ ਉਹ ਪਿਛਲੇ ਖੂਹ ਤੇ ਟੁੱਟ ਜਾਣਾ ਤਾਂ ਉਹ ਉੱਥੇ ਇੱਕ ਮਸਾਲੇ ਉੱਥੇ ਵੀ ਕੋਈ ਡੇਰਾ ਹੋਵੇਗਾ ਇਸਕਾ ਜਿੱਥੇ ਮਾਰੇਂਗੇ ਉਹਦਾ ਹੋਵੇਗਾ ਨਹੀਂ ਹੈ ਸੀ ਤੇ ਫਿਰ ਦੱਸ ਵੀ ਹੈ ਸੀ ਬਾਬਾ ਮਗਰੋਂ ਨਾ ਸਾਨੂੰ ਲਾ ਆਈ ਬੜੀ ਦੂਰੋਂ ਆਏ ਆ ਭਾਵੇਂ 5 ਮਿੰਟ ਗੱਲ ਸੁਣਾ ਸਹੀ ਸੁਣਾ ਡੇਰੇ ਦੋਵਾਂ ਥਾਵਾਂ ਤੇ ਆ ਕੇ ਹਾਂ। ਉਹ ਵੀ ਦੋਵਾਂ ਥਾਵਾਂ ਤੇ ਅੱਛਾ ਦੋਵਾਂ ਥਾਂ ਤੇ ਵਗਦੇ ਤਾਂ ਤਾਂ ਜੋ ਪੈਰੀ ਜੀ ਜੀ ਸਹੀ ਹੈ। ਹੋਈ ਹੈ ਤੇ ਬਾਬਾ ਜੀ ਤੁਸੀਂ ਕਦੀ ਉੱਥੇ ਹੱਲ ਨਹੀਂ ਸੀ ਪਾਇਆ ਆਪ? ਉਹ ਨਹੀਂ ਹੁੰਦਾ ਨਾ ਕੋਈ ਸ਼ੌਕ ਨੇ ਕਹੀਦਾ ਅਗਲੇ ਆਬਾ ਮੈਂ ਕਰਨਾ ਦਾਦਾ ਮੈਂ ਚਲਾਨਾ ਇੱਕ ਦਾ। ਮੈਂ ਨਹੀਂ ਪਾਇਆ ਅੱਛਾ ਜੀ ਰੋਟੀ ਲੈ ਕੇ ਜਾਂਦੇ ਹੁੰਦੇ ਮਗਰ? ਰੋਟੀ ਵੀ ਲੈ ਕੇ ਸਾਡੀ ਮਾਂ ਜਾਂਦੀ ਸੀ ਕਿ ਉਹ ਦਰਿਆ ਦੇ ਪਾਰ ਨਾਲ ਤੇ ਅੱਗੇ ਰਾਜ ਦਰਿਆ ਪੈਂਦਾ ਸੀ ਹਾਂ ਰੋਟੀ ਲੈ ਕੇ ਦਰਿਆ ਤੋਂ ਉਤੋਂ ਬੇੜੀ ਥਾਂ ਜਾਂਦੇ ਹਨ? ਮੇਰੀ ਗੱਲ ਅੱਛਾ ਅੱਛਾ ਦਰਿਆ ਕਿਹੜਾ ਸੀ ਬਾਬਾ? ਉਹ ਸੱਕੀ ਵੱਜਦੀ ਸੀ ਹੂੰ ਉਹ ਜੇ ਦਾ ਮਤਲਬ ਹੈ ਚਲਾ ਹੀ ਸੀ ਨਾ ਕਿ ਸੱਕੀ ਵਜ ਬੜਾ ਰੋਡ ਸੀ ਅੱਛਾ ਜੇ ਬੇੜੀ ਚ ਪੈਂਦੀ ਤਾਂ ਕੋਈ ਦਰਿਆ ਹੀ ਚੰਗਾ ਤਾਂ ਹਾਂ ਸੱਕੀ ਹੋ ਜਾਂਦੇ ਸੱਕੀ ਪੈ ਅੱਛਾ ਅੱਛਾ ਉੱਥੋਂ ਗੁਜ਼ਰ ਕੇ ਤੁਹਾਡੀ ਮਾਂ ਦੀ ਰੋਟੀ ਲੈ ਕੇ ਜਾਂਦੇ ਆ ਤੁਹਾਡੇ ਹੈਂ? ਤੁਸੀਂ ਵੀ ਕਦੀ ਜਾਣਾ ਤੇ ਫਿਰ ਸਾਰੇ ਦਰਿਆ 'ਚੋਂ ਲੰਘਣਾ ਉਹਦੇ ਪੈਂਦਾ? ਉੱਤੇ ਬਹਿ ਕੇ ਉਹਨਾਂ ਨੂੰ ਚਲੇ ਜਾਂਦੇ ਜ਼ਿਆਦਾ ਪਾਣੀ ਸੀ ਤੇ ਜਿਹੜੇ ਤੁਹਾਡੇ ਅੱਬੇ ਦੇ ਦਾਦੇ ਰਹਿੰਦੇ ਬੜੇ ਜਵਾਨ ਹੁੰਦੇ ਹਨ ਉਹ ਵਿੱਚੋਂ ਇੰਝ ਲੰਘ ਜਾਂਦੇ ਹਾਂ ਕਿ ਜਾਂ ਉਹ ਵੀ ਸਾਰੇ ਉਹਦੇ ਤੋਂ ਹੀ ਬੇੜੀ ਤੋਂ? ਜਿਹੜੇ ਜਾਂਦੇ ਸਨ ਜਿੱਥੇ ਕੋਈ ਉਹ ਜਾਂ ਤਾਂ ਤੇ ਉਹ ਸਿਰ ਫਿਰ ਵਿੱਚੋਂ ਦੀ ਜਦੋਂ ਹਾਂ ਥੱਲੇ ਲੱਥਾ ਹੋਵੇ ਦਰਿਆ ਦੇ ਵਿੱਚ ਨਾ ਵਿੱਚੋਂ ਲੰਘ ਜਾਂਦੇ ਹੋਣੇ। ਉਹ ਰੋਜ਼ ਨਹੀਂ ਸੰਦਾ ਅੱਛਾ ਅੱਛਾ ਦਰਿਆ ਦੀ ਚੜਿਆ ਉਹਦੇ ਜ਼ਰੂਰ ਨਾ ਕਿ ਹਾਂ ਹਾਂ ਬਾਬਾ ਆਪਣੀ ਮਸੀਤ ਹੁੰਦੀ ਸੀ ਪਿੰਡ 'ਚ ਉਦੋਂ? ਮਸੀਹ ਤੇ ਇਸ ਘਰ ਮੁਸਲਮਾਨਾਂ ਦੀ ਹੈ ਸੀ ਹੈ ਸੀ ਤੇ ਗੁਰਦੁਆਰਾ ਵੀ ਹੋਣਾ ਸਿੱਖਾਂ ਦਾ ਫਿਰ ਜੇ ਸਿੱਖ ਉੱਥੇ ਸਿੱਖਾਂ ਦੇ ਗੁਰਦੁਆਰੇ ਤੇ ਹੈ ਸਾਹ ਤੇ ਗੁਰਦੁਆਰੇ ਤੋਂ ਵੱਖਰੇ ਉਹ ਕੁਛ ਸਿੱਖ ਜ਼ਿਆਦਾ ਹੁੰਦੇ ਪਿੰਡ 'ਚ ਜ਼ਿਆਦਾ ਸਿੱਖ ਸਨ? ਹਾਂ ਤੁਹਾਨੂੰ ਵੀ ਸਿੱਖ ਕਿਸੇ ਦਾ ਨਾਂ ਚੇਤਾ ਨਹੀਂ ਬਾਬਿਆਂ ਨੂੰ ਤਾਂ ਬੜੇ ਚੇਤੇ ਹੁੰਦੇ ਨੇ। ਨਹੀਂ ਮੈਨੂੰ ਸਿੱਖਾਂ ਤੋਂ ਮੈਨੂੰ ਕਹਿੰਦੇ ਮੁਸਲਮਾਨਾਂ ਦੇ ਨਾਂ ਨਹੀਂ ਹੁੰਦੇ ਮੈਂ ਨਾ ਸਮਝਾ ਬਾਬਾ ਭੋਲਾ ਹੈ ਸਾਡਾ ਬਾਬਾ। ਮੇਰਾ ਮਤਲਬ ਮੈਂ ਇਹਦੀ ਕਿਤੇ ਇੱਥੇ ਵੀ ਨਹੀਂ ਕਦੀ ਕਿਸੇ ਨਾਲ ਬਹੁਤ ਹੀ ਲੰਮੀ ਚੌੜੀ ਕੀਤੀ ਅੱਛਾ ਅੱਛਾ ਮੋਸ਼ੀ ਆਪਣੇ ਹਾਂ ਬਾਬਾ ਆਪਣਾ ਘਰ ਤੇ ਤੁਹਾਡੇ ਨਕਸ਼ਾ ਹੋਣਾ ਘਰ ਕਿਵੇਂ ਦਾ ਹੁੰਦਾ ਸੀ ਤੁਹਾਡਾ? ਘਰ ਕੱਚੇ ਕੋਠੇ ਸਨ ਸਾਰਿਆਂ ਦੇ ਉਦੋਂ ਸਾਰਿਆਂ ਦੇ ਕੱਚੇ ਹੁੰਦੇ ਹਨ। ਕੱਚੇ ਉਂਝ ਕੋਠੇ ਕਿਵੇਂ ਦਾ ਸੀ ਥੋੜਾ ਨਕਸ਼ਾ ਦੱਸੋ ਕਿੰਨੇ ਕਮਰੇ ਕਿਵੇਂ ਦੇ ਹਨ? ਕਮਰੇ ਕਮਰੇ ਕੇ ਕੋਠਾ ਸਹੀ ਅੱਛਾ ਅੱਛਾ ਕਮਰੇ ਨੇ ਕੋਈ ਨਹੀਂ ਹੂੰ। ਇੱਕ ਕੋਠਾ ਹੀ। ਜਦੋਂ ਨਹਾਉਣਾ ਪੈਂਦਾ ਕਿੱਥੇ ਨਹਾਉਂਦੇ ਸੋ? ਨਾਂਦੇ ਖੂਹੀਆਂ ਤੇ ਅੱਛਾ ਪਿੰਡ 'ਚ ਖੂਹੀਆਂ ਸਨ? ਖੂਹੀਆਂ ਤੋਂ ਪਾਣੀ ਦਾ ਸਾਜ ਪਾਣੀ ਦਾ ਬੂਕੇ ਪਾਣੀ ਅੱਛਾ ਅੱਛਾ ਆਪਣੇ ਘਰ 'ਚ ਐਸੀ ਖੂਹੀ ਕਿ ਨਹੀਂ ਤੁਹਾਡੀ?
ਬਾਹਰ ਸੀ। ਬਾਹਰ ਇੱਥੇ ਸਾਡੇ ਪਿੰਡ ਦੀ ਜੋ ਕੋਈ ਸਾਰਾ ਪਿੰਡ ਉੱਥੇ ਪਾਣੀ ਪੀਂਦਾ ਸੀ। ਅੱਛਾ ਅੱਛਾ, ਇਹ ਪਿੰਡ 'ਚ। ਹਾਂ ਹੁਣ ਲੋਕਾਂ ਨੇ ਨਲਕੇ ਲੱਗੇ ਉਹਦਾ ਨਲਕੇ ਤਾਂ ਹੁੰਦੇ ਹੀ ਨਹੀਂ ਹਾਂ ਹਾਂ ਪਾਣੀ ਤਾਂ ਪੀ ਲਈਏ। ਸਹੀ। ਤੇ ਬਾਬਾ ਜੀ ਫਿਰ ਤੁਸੀਂ ਜਦੋਂ ਉੱਥੋਂ ਤੁਰ ਕੇ ਆ ਰਹੇ ਸੀ ਰਾਹ 'ਚ ਕੁਝ ਦਿਨ ਲੱਗੇ ਹੋਣਗੇ ਪਾਕਿਸਤਾਨ ਪਹੁੰਚਣ 'ਚ? ਪੈਦਲ ਤੇ ਸਾਰੇ ਆਉਂਦੇ ਹਾਂ। 2 ਦਿਨਾਂ ਚ ਆ ਗਏ। ਅੱਛਾ, 2 ਦਿਨ ਖਾਂਦੇ ਖੁੰਦੇ ਕੀ ਰਹੇ ਰਾਹ 'ਚ ਕੁਛ ਇਹ ਤਾਂ ਗੱਲਾਂ? ਖਾਣਾ ਕੀ ਜੇ ਕੋ ਕਿਉਂ ਲੱਭ ਗਈ ਰੋਟੀ ਤੇ ਸੁੱਟੀ ਕਿਸੇ ਨੇ ਜਾਂ ਤਾਂ ਉਹ ਫੜ ਲਈ ਕਿਸੇ ਨਹੀਂ ਤੇ ਤੁਰ ਕੇ ਹੀ ਤੁਰੇ ਆਉਂਦੇ ਭੁੱਖੇ ਪਾਣੀ ਮਹੀਆਂ ਜੇ ਚੋ ਲੈਣੀਆਂ ਉੱਠ ਕੇ ਵੀ ਪੀ ਕੇ ਮਈਆਂ ਕਿੰਨੀਆਂ ਲੈ ਕੇ ਆਏ ਇਸ ਨਾਲ? ਮਹੀਆਂ ਸਾਡੇ ਕੋਲ 10-12 ਸਾਰੇ ਲੈ ਆਏ ਸੀ? ਵਾਹ ਬਾਬਾ, ਤੁਸੀਂ ਛੋਟਾ ਫੜਿਆ ਹੋਣਾ ਪਿੱਛੇ ਪਿੱਛੇ ਨਾਲ? ਨਹੀਂ ਮੈਂ ਤਾਂ ਘਰ ਸਾਂ ਮੈਂ ਕਿੱਥੇ ਨਹੀਂ ਨਹੀਂ, ਜਦੋਂ ਲੈ ਕੇ ਆਏ। ਜਿਹੜੇ ਭਰਾ ਮੇਰੇ ਘਰ ਤੇ ਅੱਛਾ, ਉਹ ਲੈ ਕੇ ਤੁਸੀਂ ਮਾਂ ਆਪਣੀ ਮਾਂ ਪਿਓ ਨਾਲ ਆਏ ਤੁਸੀਂ? ਮੈਂ ਆਪਣੀ ਮਾਂ ਦਾ ਅੱਛਾ ਅੱਛਾ। ਘਰ ਦੇ ਕਿੰਨੇ ਭਰਾ ਸੋ ਤੁਸੀਂ ਸਾਰੇ ਕੋਲ? ਭਰਾ ਸੀ ਦਾ ਤਿੰਨ ਅੱਛਾ ਤਾਏ ਚਾਚੇ ਜਿਹੜੇ ਸਨ ਉਹ 5-4 ਹੋਰ ਅੱਛਾ। ਭੈਣਾਂ ਵੀ ਆਪਣੀਆਂ ਨਾਲ ਜਿਹੜੀਆਂ? ਭੈਣਾਂ ਮਗਰੋਂ ਆਈਆਂ 2 ਭੈਣਾਂ ਉਹ ਕਿਹਦੇ ਨਾਲ ਆਈਆਂ ਬਾਅਦ 'ਚ? ਉਹ ਨਾਲ ਹੀ ਸਾਡੀਆਂ। ਅੱਛਾ, ਉਹੀ ਮੈਂ ਕਹਿੰਦਾ ਉਹ ਤੁਹਾਡੇ ਨਾਲ ਆਈਆਂ ਨਾ? ਉਹ ਫਿਰ ਉਹ ਦਰਿਆ ਦੇ ਜਿਹੜੇ ਹੁੰਦੇ ਸਨ ਉਹ ਕੱਢ ਹਾਂ। ਉਹਨਾਂ ਨੂੰ ਕੱਢ ਕੇ ਉਹਨਾਂ ਦੇ ਲੱਗੀਆਂ ਗੱਡੀਆਂ ਲੱਗੀਆਂ ਅੱਛਾ ਅੱਛਾ। ਮੁਸਲਮਾਨਾਂ ਦੇ ਉਹਨਾਂ ਨੇ ਲੱਦ ਦੇ ਪਾਕਿਸਤਾਨ ਪਰਲੇ ਚਲਾਇਆ ਬਾਬਾ ਤੁਰਦੇ ਆਏ ਤੋੜ ਪਾਕਿਸਤਾਨ ਤੱਕ? ਉਹ ਤੁਰਦੇ ਆਏ ਜਿਹੜੇ ਕਮਸਾਜੇ ਕੇ ਲੱਭ ਕੇ ਜਿਹੜੇ ਤੁਰ ਕੇ ਤੇ ਵੱਢਿਆ ਗਿਆ ਮਰ ਪਰਲੇ ਗਿਆ। ਚਲਾਇਆ ਕੀ ਬਾਬਾ ਜੀ ਤੁਸੀਂ ਆ ਰਹੇ ਹੋ ਰਾਹ 'ਚ ਕੋਈ ਲਾਸ਼ਾਂ ਕੋ ਵੱਢ ਟੁੱਕ ਹੋਈ ਪਈ ਵੇਖੀ ਪਹਿਲਾਂ ਤੁਹਾਡੇ ਤੋਂ? ਸਾਡੇ ਪਰਲੇ ਮੂੰਹ ਤੇ ਤੁਰ ਕੇ ਲਾਸ਼ਾਂ ਨਾਲ? ਪੁਲਿਸ ਨੇ ਖਾਲਾ ਪਾਣੀ ਨਹੀਂ ਪੀਂਦਾ ਪਰਾਂ ਕਰਕੇ ਪਾਣੀ ਦਾ ਇਹਨੂੰ ਤਾਂ ਹੋਣੀ ਅੱਜ ਜਾਂਦੇ ਨਾਲ ਕਿਤੇ ਸਾਲ ਲਾਸ਼ਾਂ ਪਈਆਂ ਸਨ ਜਦੋਂ ਪਾਣੀ ਦੀ ਪਿਆਸ ਲੱਗੀ ਆਉਂਦੇ ਨਾ ਉਦੋਂ ਤਾਂ ਮੂਤਰ ਹੀ ਬੰਦਾ ਪੀਂਦਾ। ਮੈਂ ਕੱਢ ਲਈ ਉੱਥੋਂ ਹੀ ਗੰਦਾ ਪਾਣੀ ਤੁਸੀਂ ਪੀਂਦੇ ਰਹੇ? ਹਾਂ। ਸਾਰਾ ਤੁਸੀਂ ਆਪਣੇ ਅੱਖਾਂ ਨਾਲ ਵੰਦੇ ਰਹੇ ਹੁੰਦੇ ਆ ਰਾਜ ਲਾਸ਼ਾਂ? ਸਾਨੂੰ ਖੜਾ ਉੱਥੇ ਜਾਂਦੇ ਆ ਆਪਾਂ ਨਾ ਯਾਨੀ ਇਹਨਾਂ ਡਰ ਖੋਫ ਸੀ ਕਿ ਪਤਾ ਨਹੀਂ ਕਿੱਥੇ ਮਰ ਜਾਣਾ। ਕਿੱਥੇ ਮਾਰਦੇ ਲਾਇਆ ਹੀ ਨਹੀਂ। ਹੂੰ ਨਹੀਂ ਤੂੰ ਜਸਾ ਤੁਰਿਆ ਆਉਂਦਾ ਸਿੱਖਾ ਜਿਹੜਾ ਮੁਸਲਮਾਨ ਹਾਂ ਹਾਂ। ਜੇ ਕੋਈ ਸਾਡੇ ਕੋਲ ਪਿਆ ਤਾਂ ਉਹ ਵੀ ਮਾਰਦੇ ਸਨ ਚਲੇ ਜਾਂਦੇ। ਪਰ ਬਹੁਤੇ ਉਹਨਾਂ ਨੇ ਜੋਰ ਸੀ ਸਾਡੇ ਇੱਧਰ ਭੱਜਦੇ ਤਾਂ ਇਹ ਇੱਥੋਂ ਦੇ ਉਧਰ ਨਹੀਂ ਜਾਂਦੇ। ਹੂੰ ਹੂੰ। ਜਦੋਂ ਤੁਸੀਂ ਉਧਰੋਂ ਆ ਰਹੇ ਸੋ ਇਧਰੋਂ ਸਿੱਖ ਵੀ ਜਾਣ ਹੀ ਰਹੇ ਹੋਣਗੇ ਉਸ ਰਾਹ 'ਚ? ਇੱਥੋਂ ਵੀ ਜਾਂਦੇ ਸਨ। ਆਪਸ 'ਚ ਨਹੀਂ ਲੜਦੇ ਮੁਸਲਮਾਨਾਂ ਨਾਲ ਜਾਂਦੇ ਇੱਧਰ ਵਾਲੇ ਕਿ ਚੁੱਪ ਕਰਨ ਲੰਘੀ ਜਾ ਰਹੇ ਇੱਧਰ ਵਾਲੇ ਜਾ ਰਹੇ? ਮਰਦਾ ਹੀ ਉਹਨਾਂ ਅਸੀਂ ਉਹ ਪਹਿਲੇ ਨਿਗਾਹ ਇੱਕ ਨਿਗਾਹ ਹੂੰ ਹੂੰ। ਜਿਹੜੇ ਮਗਰੋਂ ਉਹ ਤੇ ਜਾਨਾ ਬਚਾਉਣ ਮੇਰੇ ਮਾਂ ਪੁੱਤਾਂ ਨਹੀਂ ਸਮਝਾ ਹਾਂਜੀ। ਜਿਹੜੀਆਂ ਜਵਾਨਾਂ ਧੀਆਂ ਦਰਿਆਵਾਂ 'ਚ ਛਾਲਾਂ ਮਾਰਤੀਆਂ ਸਾਡੀ ਹੂੰ ਹੂੰ। ਉਹਨਾਂ ਨੂੰ ਕੰਡੇ ਖੜੇ ਹੁੰਦੇ ਉਹ ਤਾਂ ਮੌਤ ਦੇਤੀ ਉਹ ਤਾਂ ਕੌਣ ਆਂਦਾ ਆਜ ਮੌਤ ਹੀ ਸੀ ਸਾਹਮਣੇ। ਮੌਤ ਦੇ ਮੂੰਹ 'ਚ ਹੀ ਬਚ ਕੇ ਸਾਬੇ ਯਾਰ। ਮੌਤ ਦੇ ਵਿੱਚ ਵਾਧੇ ਵੱਡੇ ਕਰਦਾ ਤੁਹਾਡੇ ਪਿੰਡ ਦੇ ਸਾਰੇ ਆ ਗਏ ਭਲਾ ਮਰੇ ਮਰ ਰਾਜ ਕੋਈ ਬੜੇ ਮਰੇ ਪਿੰਡ ਵਾਲੇ ਵੀ? ਪਹਿਲਾਂ ਉਹਨਾਂ ਆਖਿਆ ਵੀ ਅੰਮ੍ਰਿਤਸਰ ਜਿਹੜਾ ਹੈ ਪਾਕਿਸਤਾਨ ਚ ਆ ਗਿਆ ਅੱਛਾ। ਉਹ ਖਿੱਚ ਲਿਓ ਹੂੰ ਹੂੰ ਫਿਰ ਮਗਰੋਂ ਉਹਨਾਂ ਆਖਿਆ ਨਹੀਂ ਇਹ ਤੋਂ ਨਿਕਲੋ ਹੂੰ ਹੂੰ। ਫਿਰ ਮਾਰਿਆ ਤੁਸੀਂ ਬੜੇ ਤੇ ਨਿਕਲੇ ਸਾਰੇ ਬੱਚੇ ਜਿਹਨੇ ਤੁਸੀਂ ਉਸ ਮੁਸਲਮਾਨ ਜਿਹੜੇ ਉੱਠਦੇ ਨਹੀਂ ਹੋਣੇ ਤੇ ਉਹ ਫਿਰ ਮਾਰ ਲਾ ਆਪੇ ਵੀ ਨਿਕਲੋ ਇਥੋਂ? ਮਾਰਦੇ ਜਾਣੇ ਇੱਕ ਮਤਲਬ ਬਾਹਰ ਨਿਕਲੇ ਫਿਰ ਰਾਹ ਚੋਰੀ ਭੱਜਦੇ ਸਨ ਅੱਛਾ ਅੱਛਾ। ਕਿਤੇ ਜਵਾਰਾਂ ਦੇ ਬਾਹਰ ਲੈ ਕੇ ਕਿਤੇ ਮਾਰਦਾ ਕਿਤੇ ਦਾਲ ਕਾਗਾ ਨਹੀਂ ਜਿਹਨੇ ਦਿਨੇ ਲੁਕ ਜਾਂਦੇ ਫਿਰ ਰਾਤ ਨੂੰ ਤੁਰ ਪੈਂਦੇ? ਪਾਣੀ ਪਵਾਉਂਦਾ ਨੂੰ ਜਿਹੜੇ ਕੋਲ ਵੇਖਿਆ ਲੱਗ ਗਿਆ ਆ ਤੇ ਇਹਨਾਂ ਨਾਲ ਹੁੰਦੇ ਹੀ ਰਹਿਣਾ ਉੱਥੇ ਉਹ ਤਾਂ ਮੌਜੂ ਅੱਗੇ ਦੇ ਬੰਨਣ ਮੈਂ ਜਾਣ ਨਹੀਂ ਦਿੰਦਾ ਨਹੀਂ ਮਾਰ ਹਾਂ ਹਾਂ। ਅਗੀ ਆ ਕੇ ਖਾ ਉੱਥੇ ਆਪਾਂ ਕੱਟਣ ਪੈਰੀ ਆ ਤੇ ਅੱਗੋਂ ਕੋਈ ਨਹੀਂ ਬਾਬਾ ਜੀ ਕਦੀ ਉਹ ਵਕਤ ਚੇਤੇ ਆਏ ਤੋ ਦਿਨ 'ਚ ਕਦੀ ਖਿਆਲ ਆ ਜਾਂਦਾ ਹੋਏ ਵੀ ਇੰਜ ਹੋਇਆ? ਜਦੋਂ ਖਿਆਲ ਆ ਉਹਨਾਂ ਦੇ ਦੇਦਾ ਨਾ ਉਹ ਤੇ ਨਕਸ਼ਾ ਕੀ ਆ ਜਾਂਦਾ? ਨਹੀਂ ਜਿੱਦਾਂ 14 ਅਗਸਤ ਆਉਂਦੀ ਹੈ ਕਿਉਂਕਿ ਇਦਾਂ ਨਹੀਂ ਯਾਦ ਹੋਇਆ ਤੁਸੀਂ ਉਧਰੋਂ ਸਾਰਾ ਕੁਝ ਆਪਣਾ ਛੱਡ ਕੇ ਆਪਣੇ ਪੈਲੀਆਂ ਛੱਡ ਕੇ ਆਏ ਹਰ ਚੀਜ਼ ਹਰ ਸ਼ੈ ਛੱਡ ਕੇ ਆਏ ਉਦੋਂ ਤੁਹਾਨੂੰ ਪਤਾ ਨਾ ਜਿਵੇਂ ਤੁਸੀਂ ਇੱਧਰ ਆਏ ਜਿੰਨੇ ਵੀ ਤੁਸੀਂ ਮਾਜਰ ਆਏ ਹੋ ਹੋਰ ਦਾ ਟੁੱਕਰ ਤੇ ਨਹੀਂ ਇਹ 14 ਅਗਸਤ ਵਾਲੇ ਦਿਨ ਨਹੀਂ ਕਦੀ ਯਾਦ ਆਇਆ ਵੀ ਇਸ ਦਿਨ ਪਾਕਿਸਤਾਨ ਆਜ਼ਾਦ ਹੋਇਆ ਤੇ ਹਿੰਦੁਸਤਾਨ ਆਜ਼ਾਦ ਹੋਇਆ ਉਹਦੇ ਕੋਲੋਂ ਬਰਤਾਨੀਆ ਕੋਲੋਂ ਅੰਗਰੇਜ਼ਾਂ ਕੋਲੋਂ? ਉਹ ਤਾਂ ਸਾਰਿਆਂ ਨੂੰ ਦੇਤਾ ਵੀ ਇੱਕ ਮਤਲਬ ਅੱਜ ਦੇ ਦਿਨ ਇੱਕ ਮਤਲਬ ਤੇ ਬਾਰਿਸ਼ਾਂ ਇੰਨੀਆਂ ਪੈਂਦੀਆਂ ਸਨ ਬਾਰਿਸ਼ ਤੇ ਖੂਨ ਪਾਣੀ ਹੋਇਆ ਬਾਰਿਸ਼ਾਂ ਨਾਲ ਬੱਜੀ ਬੱਜੀ ਅੱਛਾ ਅੱਛਾ। ਨਹੀਂ ਬੜੇ ਤਾਂ ਤੇ ਰਾਤ ਨੂੰ ਫਿਰ ਸੁੱਤਾ ਵੀ ਨਹੀਂ ਜਾਂਦਾ ਹੁਣ ਸੋਹਣਾ ਕਿੱਥੇ ਉੱਤੇ ਥੱਲੇ ਬਾਰਿਸ਼ ਚ ਪਾਣੀ ਤੇ ਸੋਹਣਾ ਉੱਤੇ ਉਹਦਾ ਨੀਂਦਰਾਂ ਆਉਂਦੀਆਂ ਉੱਤੇ ਨਿਕਲਦੇ ਆ ਸਾਡਾ ਪੜਦੀ ਤੇ ਜਲਦੀ ਵੀ ਪਹੁੰਚੀ ਦੋ ਹੈ ਮੌਤ ਮੂੰਹ ਤੇ ਹੀ ਸਾਹਮਣੇ ਸੀ। ਸ਼ੇਤ ਉਹਦੇ ਤੇ ਪਤਾ ਨਹੀਂ ਵੀ
ਘੰਟਾ ਲੱਗਣਾ ਕਿ 2 ਲੱਗਣਾ ਨਹੀਂ ਭਾਵੇਂ ਜਦੋਂ ਉਹਨਾਂ ਦਾ ਜਸਾ ਹੁੰਦਾ ਸੀ ਸਾਡੇ 10 ਬੰਦੇ ਦੇ 10 ਨੂੰ ਕਤਲ ਕਰ ਦਿੰਦੇ ਭਾਈਆ ਜੀ ਉਹਦੇ ਲੱਭੀ ਇੱਕ ਭੱਜ ਦਾ ਸੀ ਕੋਈ ਜਾਤ ਨਹੀਂ ਕੋਈ ਵੀ ਮੈਨੂੰ ਬਚਾ ਦੇਗਾ ਸਾਰਿਆਂ ਨੂੰ ਆਪਣੀ ਆਪਣੀ ਜਾਨ ਦੀ ਮਾਮਾ ਮੇਰੇ ਬੱਚੇ ਸੁਣਦੇ ਕਈ ਭੱਜ ਜਾਂਦੇ ਨਹੀਂ ਤਾਂ ਮਾਂ ਜਾਨ ਦੇ ਦਿੰਦੀ ਹੈ ਐਵੇਂ ਦਾ ਵਕਤ ਬਣ ਗਿਆ ਸੀ ਹੁਣ ਤੇ ਕੀ ਸੀ ਹੁਣ ਇਹ ਦੇ ਲੰਮਾ ਚੌੜਾ ਸਾਫ ਤਾਂ ਸਾਨੂੰ ਹੁੰਦੇ ਜਿਹਨੇ ਮੁੰਡੇ ਕਚਰੇ ਨੇ ਜਿਹੜੇ ਮੁੰਡੇ ਨੂੰ ਪੁੱਛ ਸਾਰੀਆਂ ਕਰੇ ਜਾਂਦਾ ਉਦੋਂ ਇਹ ਗੱਲਾਂ ਬਾਤਾਂ ਕਿ ਨਾ ਹੁੰਦੀਆਂ ਇੱਥੇ ਵੀ ਆ ਗਏ ਜਵਾਨ ਸਾਡੇ ਕੁੜੀਆਂ ਮੁੰਡੇ ਇਕੱਠੇ ਖੇਡ ਰਹੇ ਕਿਹਨੂੰ ਪਤਾ ਹੀ ਨਹੀਂ ਹੁਣ ਬੱਚੀ ਦੀ ਵਜ੍ਹਾ ਤੋਂ ਬਾਹਰ ਹੀ ਨਹੀਂ ਨਿਕਲਦੇ ਆਹੋ ਕਿ ਮਾਹੌਲ ਹੀ ਮੈਂ ਨਾ ਨਿਕਲਣਗੇ ਫਿਰ ਕੀ ਦੇਣਾ ਬਾਬਾ ਜੀ ਤੁਹਾਡਾ ਉਹ ਟਾਈਮ ਸਹੀ ਸੀ ਕਿ ਹੁਣ ਉਹ ਟਾਈਮ ਸੀ ਤੁਹਾਡੇ ਬਚਪਨ ਵਾਲਾ ਬਚਪਨ ਵਾਲਾ ਜਿਹੜਾ ਸਹੀ ਉਦੋਂ ਇੱਕ ਮੁਤਾਬਿਕ ਉਹ ਲੰਘ ਗਿਆ ਬਚਪਨ ਨਾ ਪਤਾ ਸੀ ਇਹਦੇ ਕੋਲ ਨਾ ਹੁੰਦਾ ਹੁਣ ਇਹਦਾ ਮਤਲਬ ਹੁਣ ਤੇ ਸਾਰਾ ਚੀਜ਼ ਦਾ ਪਤਾ ਨਾ ਇੱਕ ਮੁਤਾਬਿਕ ਨਹੀਂ ਜੋ ਸਾਡੇ ਵਾਸਤੇ ਕਿਉਂ ਨਹੀਂ ਸਭ ਕੁਝ ਉਹਨੇ ਕਈ ਸਾਡੇ ਵਿਛੜੇ ਭੈਣ ਭਰਾ ਜਿਸ ਸਾਨੂੰ ਮਿਲੇ ਨਹੀਂ ਉਹ ਆਪਣਾ ਵਿਛੜਿਆ ਵੀ ਸੀ ਜਿਹੜਾ ਹਜੇ ਤੱਕ ਨਹੀਂ ਲੱਭਾ ਨਹੀਂ ਜਿਹੜਾ ਪਰਸੋਂ ਨਾਲ ਜਿਹੜੇ ਬੱਦੋ ਮਲੀ ਚ ਜਾ ਬੈਠੇ ਨਾਰੰਗ ਜਾ ਬੈਠੇ ਉਹਨਾਂ ਕੋਲ ਜਾਣਾ ਤੇ ਕਿਤੇ ਮਿਲਣਾ ਤੁਹਾਡੇ ਉਸੇ ਪਿੰਡ ਚੋਂ ਆਏ ਹੋ ਵੀ ਹਾਂ ਸਾਰੇ ਇਕੱਠੇ ਇੱਕ ਥਾਂ ਤੋਂ ਉੱਠੇ ਖੂਹ ਦੀ ਕੋਈ ਨਾ ਅੱਛਾ 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 ਸਾਰੇ ਚਲੇ ਨਹੀਂ ਜਿਹੜੇ ਉੱਥੋਂ ਉੱਠ ਕੇ ਤੁਹਾਡੇ ਪਿੰਡ ਦੇ ਆ ਕਦੀ ਉਹਨਾਂ ਨਾਲ ਕਿਸੇ ਨਾਲ ਮੁਲਾਕਾਤ ਆਪਸ ਚ ਨਹੀਂ ਹੋਈ ਜਿਹੜੇ ਲਾਮੇ ਜਾ ਕੇ ਬੈਠੇ ਨੇ ਪਿੰਡ ਦੇ ਮੁਲਾਕਾਤ ਕਿਤੇ ਉਹਨਾਂ ਬੈਠੇ ਨੇ ਕੋਸਾਇ ਤੇ ਸ਼ਾਹਕੋਟ ਵੀ ਬੈਠੇ ਸ਼ਾਹਪੁਰ ਵੀ ਬੈਠੇ ਅੱਛਾ ਅੱਛਾ ਲੋਕਾਂ ਲੋਕਾਂ ਦੇ ਬੈਠੇ ਸਾਡੇ ਉਹ ਵੀ ਗਵਾਂਢੀ ਸਨ ਬਾਬਾ ਤੂੰ ਸਾਰੇ ਜੀ ਆਪਣੇ ਅੱਗੇ ਕੋਈ ਆਪਣੇ ਰਿਸ਼ਤੇਦਾਰਾਂ ਚੋਂ ਆਪਣੇ ਦੂਰ ਦੇ ਰਿਸ਼ਤੇਦਾਰਾਂ ਕੋਈ ਸ਼ਹੀਦ ਨਹੀਂ ਹੋਇਆ ਤੁਹਾਡੇ ਕੋਈ ਖਾਨਦਾਨ ਮੁਕੰਮਲ ਖਾਨਦਾਨ ਚੋਂ ਬਥੇਰੇ ਹੋਏ ਕਿੰਨਾ ਚ ਹੋਇਆ ਸੀ ਪੁੱਪਿਆਂ ਚ ਮਾਮਿਆਂ ਚ ਤਾਇਆਂ ਚ ਤੇ ਚਾਚਿਆਂ ਚ ਸਾਡੇ ਇੱਕ ਮਸਾਲਾ ਵੀ ਆਪਣਾ ਸਾਡਾ ਭਰਾ ਮਰ ਕੇ ਸਾਡਾ ਚਾਚੇ ਮਰ ਗਏ ਉਹ ਕਿੱਥੇ ਥੋੜੀ ਉਹ ਵੀ ਸੁਣਾ ਦਿਓ ਸਟੋਰੀ ਨੇ ਵਿੱਚ ਇੱਕ ਮਸਾਲਾ ਹੁੰਦਿਆ ਜੋ ਨਾ ਵਰਸ਼ ਦੇ ਰਾਜ ਬਾਬਾ ਜੀ ਥੋੜੀ ਤਫਸੀਲ ਨਾਲ ਦੱਸ ਦਵੋ ਕਿ ਜਦੋਂ ਉਹਦੇ ਹਮਲਾ ਹੋ ਗਿਆ ਸੀ ਕਿ ਆਪਣੀ ਆਈ ਨਾ ਮਰ ਗਏ ਉਹ ਨਹੀਂ ਦਵਾਈ ਪਾਈ ਖੂਹ ਵਿੱਚ ਪਾਣੀ ਨਾਲ ਆਈ ਨਾ ਨਹੀਂ ਮਰੇ ਹੋ ਜੇ ਕਤਲ ਹੀ ਹੋਏ ਨੇ ਸਾਰੇ ਪਿੰਡੋਂ ਆਉਂਦੇ ਹੋਇਆ ਹਾਂ ਜਿਹੜਾ ਮਰਿਆ ਉਹ ਕਤਲ ਨਹੀਂ ਮਰਿਆ ਜਸਾ ਪਿਆ ਉੱਥੇ ਹਮਲਾ ਹੋ ਗਿਆ ਜਸਾ ਪਹਿਲਾਂ ਹਮਲਾ ਪਿਆ ਉਹਦੇ ਵਿੱਚ ਕਿਹੜਾ ਮਰਿਆ ਸਾਡਾ ਇੱਕ ਸਾਡਾ ਇੱਕ ਚਾਚਾ ਮਰਿਆ ਇੱਕ ਸਾਡਾ ਤਾਇਆ ਮਰਿਆ ਹੂੰ ਕਈ ਮਰੇ ਇਹ ਨਹੀਂ ਕਰਦਾ ਉਹਨਾਂ ਕੋ ਜਿਹੜੇ ਚਲੇਗਾ ਨਾ ਉਹਨਾਂ ਨੂੰ ਪਤਾ ਵੀ ਕਿਹੜਾ ਕਿਹੜਾ ਪੜਿਆ ਉਹ ਜਿੱਥੋਂ ਆਏ ਮੈਂ ਕੋ ਖਿਲਰ ਕਰ ਜਿੱਥੋਂ ਮੂੰਹ ਆ ਚਲੇ ਤੇ ਤੁਹਾਡੀ ਕੁਰਬਾਨੀ ਤੇ ਹੈ ਨਾ ਭਾਵੇਂ 2-3 ਜੀ ਮਰੇ ਨੇ ਘਰ ਦੇ ਹੈ ਨਾ ਉਹ ਵੀ ਤੁਹਾਡੇ ਫਰਜ਼ ਸਨ ਉਹ ਤੇ ਤਾਇਆ ਚਾਚਾ ਭਰਾ ਮਰ ਗਿਆ ਜਿਹੜੇ ਉਹ ਤਾਂ ਸਾਰਿਆਂ ਨੂੰ ਪਤਾ ਮਰ ਗਿਆ ਸਾਰਿਆਂ ਨੂੰ ਕਿੱਥੋਂ ਪਤਾ ਹੁਣ ਪਤਾ ਲੱਗਿਆ ਸਾਨੂੰ ਕਿੱਥੋਂ ਪਤਾ ਸੀ ਤੁਹਾਨੂੰ ਕੀ ਪਤਾ ਲੱਗਾ ਵੀ ਜਿਹੜੇ ਇੱਕ ਮਸਾਲਾ ਵੀ ਆਪਣੇ ਭੈਣ ਭਰਾ ਨੇ ਪਤਾ ਸਾਡਾ ਫਲਾਣ ਇਹੋ ਜਿਹੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਵੇਖੋ ਹੁਣ ਵੇਖਣ ਵਾਲੇ ਹੁਣ ਪਤਾ ਲੱਗ ਸਾਨੂੰ ਵੀ ਪਤਾ ਕਿ ਤੁਹਾਡੇ ਘਰ ਦੇ ਸ਼ਹੀਦ ਹੋਏ ਨਾ ਇਹ ਤੁਹਾਨੂੰ ਪਤਾ ਜਦੋਂ ਹੁਣ ਤੇ ਚਲੋ ਭੁੱਲ ਗਏ 8 ਦਿਨਾਂ ਬਾਅਦ ਭੁੱਲ ਜਾਂਦਾ ਕੋਈ ਵੀ ਮਰ ਜੇ ਲੇਕਿਨ ਉਹ ਜਦੋਂ ਤੁਹਾਨੂੰ ਵਕਤ ਯਾਦ ਆਉਂਦਾ ਤੁਹਾਡੇ ਲੂੰਗਣੇ ਖੜੇ ਨਹੀਂ ਹੁੰਦੇ ਹਜੇ ਤੱਕ ਸਾਰਾ ਅੱਖਾਂ ਦੇ ਕਿ ਨਹੀਂ ਆਉਂਦਾ ਉਹਦੇ ਤੇ ਇੱਕ ਮਸਾਲਾ ਜਾਂ ਸਾਡਾ ਜਾਨ ਬਚ ਜਾ ਸਭ ਕੁਝ ਚਲਾ ਜੀ ਸਭ ਕੁਝ ਲੈ ਲਓ ਮਾਲ ਲੈ ਲਓ ਪੈਸੇ ਲੈ ਛੱਡ ਸਾਨੂੰ ਛੱਡ ਦੇ ਕਿਸ ਤਰ੍ਹਾਂ ਪਾਕਿਸਤਾਨ ਪਹੁੰਚ ਜਾਈ ਉਹ ਤੇ ਡੰਗਰ ਵੇਲਣਾ ਸਾਡੇ ਨਿਕਲ ਗਿਆ ਸਨ ਹਾਂ ਨੀਚੋਂ ਜਿਵੇਂ ਇੱਥੋਂ ਦੀ ਤੁਰ ਪਣਾ ਜਿਵੇਂ ਹੂੰ ਇਹ ਉਹਨੇ ਪਿੰਡ ਪੀਆਂ ਦਰਿਆ ਦੇ ਪੀਆਂ ਸਨ ਉਹ ਤੇ ਠੀਕ ਆ ਉਹ ਤੇ ਇੱਕ ਮਸਾਲਾ ਵੀ ਨਿਕਲ ਗਿਆ ਜਦੋਂ ਫਸ ਗਿਆ ਉਹ ਵੀ 2 ਦਿਨ ਮਸਾਲਾ ਅੰਮ੍ਰਿਤਸਰ ਦਾ ਹੋ ਹਾਂਜੀ ਕੋ ਤਰ੍ਹਾਂ ਬਾਬਾ ਜੀ ਫਿਰ ਤੁਸੀਂ ਇੱਥੇ ਆ ਗਏ ਪਿੰਡ 'ਚ ਤੁਹਾਨੂੰ ਉਨੀ ਪੈਲੀ ਮਿਲ ਗਈ ਕਿ ਥੋੜੀ ਮਿਲੀ ਜਿੱਧਰ ਆਣ ਕੇ ਸਾਨੂੰ ਮਿਲਣੀ ਤੇ ਬਣਨੀ ਮਿਲਣੀ ਜਿੰਨੇ ਪੈਲੀ ਉੱਥੇ ਸੀ ਉਨੀ ਪੈਲੀ ਇੱਥੇ ਮਿਲੀ ਜਾਂ ਘੱਟ ਮਿਲੀ ਆਣ ਕੇ ਘੱਟ ਮਿਲੀ ਘੱਟ ਮਿਲੀ ਕਿੰਨੀ ਵੱਧ ਘੱਟ ਜਾਂ ਉਹਦੇ ਸ਼ਾਮ ਨਾਲ 5 ਕਿੱਲੇ ਉਹ ਵੀ ਨਾ ਮਿਲੀ ਅੱਛਾ ਜਿਹੜੀ ਇਹਦਾ ਮਤਲਬ ਵੀ ਦੂਸਰੀ ਪੈਰੀ ਇੱਕ ਮਸਾਲ ਜੋ ਜਿੰਨੀ ਭਰਾਵਾਂ ਨੇ ਇੱਕ ਮਸਾਲ ਜੇ 10 ਕਿੱਲੇ ਸੀ ਤਿੰਨੀ ਥਾਂ ਹੀ ਹੋਈ ਜਾਂ ਚੌਂ ਥਾਂ ਹੀ ਉਹ ਤਾਂ ਸਾਰੀ ਬਾਰ ਵੱਡੀ ਸੀ ਉਹ 2-2 ਕਿੱਲੇ ਆ ਗਏ ਤਿੰਨ ਬਾਬਾ ਆਣ ਕੇ ਫਿਰ ਇੱਥੇ ਪਾਕਿਸਤਾਨ ਤੁਸੀਂ ਆ ਗਏ ਸੋ ਬਾਅਦ ਚ ਕੋਈ ਆਪਣਾ ਬਜ਼ੁਰਗ ਜਾਂ ਤੁਸੀਂ ਜਾਂ ਤੁਹਾਡਾ ਬਾਪ ਦਾਦਾ ਪਿੰਡ ਦਾ ਕੋਈ ਵਾਪਸ ਗਿਆ ਪਿੰਡ ਵੇਖਣ ਜਾਂ ਉਂਝ ਕੋਈ ਕੰਮ ਕੋ ਉੱਥੇ ਕੋਈ ਸ਼ਹਿਰ ਰਹਿ ਗਈ ਨਹੀਂ ਗਏ ਦੁਬਾਰਾ ਹਾਂ ਉੱਥੇ ਤੁਸੀਂ ਜੰਮੇ ਪਲੇ ਸੋ ਕਦੀ ਤੁਹਾਡੇ ਦਿਲ 'ਚ ਖਿਆਲ ਆਇਆ ਕਿ ਸਾਡਾ ਪਿੰਡ ਮੈਂ ਐਵੇਂ ਦਾ ਸੀ ਜਾਣ ਨੂੰ ਦਿਲ ਕੀਤਾ ਹੋਵੇ ਕਦੀ ਖਿਆਲ ਕਾਹਦਾ ਹੋਣਾ ਸਾਡਾ ਮੁੜ ਕੇ ਜਦੋਂ ਤੂੰ ਆ ਹੀ ਗਿਆ ਤੇ ਮੁੜ ਕੇ ਜਿਵੇਂ ਤੂੰ ਜਾਣਾ ਹੀ ਨਹੀਂ ਸਾਨੂੰ ਖਿਆਲ ਕਾਹਦਾ ਰਾਤ ਤਾਂ ਆਉਂਦੇ ਜੇ ਸੱਪੀਆਂ ਪਤਾ ਹੁੰਦਾ ਤਾਂ ਜਾਣਾ ਨਹੀਂ ਕਦੀ ਦਿਲ ਕਰ ਪੈਂਦਾ ਵੀ ਸਾਡਾ ਪਿੰਡ ਐਵੇਂ ਦਾ ਪਤਾ ਹੁਣ ਕਿਵੇਂ ਦਾ ਬਣ ਗਿਆ ਹੋਣਾ ਜਾਂ ਦਿਲ ਕਰਦਾ ਵੀ ਚੱਲ ਵੇਖੀ ਭਲਾ ਕਿਵੇਂ ਦਾ ਪੈਣਾ ਅੱਛਾ ਜੀ ਪਤਾ ਵੀ ਅਗਲੇ ਦਿਨ ਤਿਆਰ ਹੀ ਕਬਰਾਂ ਨੂੰ ਜਾਣਾ ਹੈ ਕਿਹੜੇ ਵੇਲੇ ਜਾਣਾ ਉੱਥੇ ਜਾ ਲਾ ਆਪਣੇ ਗਾਂਵ
ਚਲੋ ਜੀ ਬਾਬਾ ਜੀ, ਬੜੀ ਮਿਹਰਬਾਨੀ ਤੁਹਾਡੀ। ਨਾਜ਼ਰੀਨ, ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਕਿਤੇ ਹੋਰ ਜਗ੍ਹਾ, ਕਿਸੇ ਹੋਰ ਜ਼ਿਲ੍ਹੇ 'ਚ। ਉਦੋਂ ਤੱਕ ਦਿਓ ਸਾਨੂੰ ਇਜਾਜ਼ਤ, ਰੱਬ ਰੱਖਾ ਜੀ।